शीदा सुनते रहना। अच्छा एक बार मेरी गल हालात नहीं ठीक है अल्लाह पाक की कसम है मैं शबाज गिल तो भी बहुत समझिया है वो कहना था जी सवेरे लग पता जाऊ ला मैं दस दमा अच्छा वो फिर लग गया पता सारे ਆ ਤੁਹਾਡੇ ਇਧਰ ਪੈਸਾ ਦੇ ਮਸਲੇ ਬਣਦੇ अच्छा ਉਧਰ ਸਾਡੇ ਮਾਸਕੋ ਵਾਲੀ ਸਾਈਡ ਤੇ ਕੋਈ ਪੁੱਛਗਿੱਛ ਨਹੀਂ ये हम पास ਉਹ ਤੇ ਮੇਰੇ ਆ ਮਾਸਕੋ ਦਾ ਉਹ ਜਿਹੜਾ ਨਾਈ ਲਾ ਕੇ ਲੈ ਗਿਆ ਸੀ ਤੇਰਾ ਤੇਰੇ ਤਾਂ ਹੁਣ ਕੱਲਾ ਚਾਸਕੋ ਜਿਹਾ ਹੀ ਰਹਿ ਗਿਆ ਆਹ ਕੰਜਰ ਨਹੀਂ ਮੰਨਦਾ ਇਹ ਪੁੱਤ ਕਿਸੇ ਦੀ ਨਵਾਂ ਇਹ ਮੈਨੂੰ ਲੱਗਦਾ ਲੈਟਰਿੰਗ 'ਚ ਬੈਠਾ ਉਹ ਬੰਦਾ तस्लीम जे तू मेरे नाल ब्याह नहीं करना फिर मैं फैसलाबाद फंस जा ना ना इतने दे मासूम लोग आ शीदा हां वेला चदरा ही इंज ਲਈ ਜਿਵੇਂ 2.5 ਸਾਲ ਦਾ ਡਰਾਮਾ ਹੈ भाई ਅਸਲ पागल ਚੱਦਰ ਦਾ ਫਾਇਦਾ ਬੜਾ ਇਹਨਾਂ ਨੂੰ अच्छा वो किवें ਜਿੱਥੇ ਸ਼ੀਦਾ ਆਉਂਦੀ ਨੇ ਅੰਦਰ ਨੈਟਵਰਕ ਬਿਜ਼ੀ ਕਰ ਲੈਂਦੇ ਨਾਲ ਦਾ ਬੰਦਾ ਕਹਿ ਰਿਹਾ ਹੁੰਦਾ ਛਿੱਟੇ ਨਾ ਪਾਈ ਉਧਰ ਹੋ ਜਾ ਮੈਂ ਤੈਨੂੰ ਦੱਸ ठहर जाओ उन्हों आगे नहीं बैठो जी बैठो ਤੁਸੀਂ ਇੰਨੀ ਲੇਟ ਕਿਉਂ ਆਏ ਕਿੱਥੇ ਸੀ ਅੱਛਾ ਤੇ ਕੀ ਹਿਸਾਬ ਕਿਤਾਬ ਕਰ ਰਹੇ ਸੀ ਨਹੀਂ ਕਿ ਮੈਂ ਇੰਨੀ ਦੇਰ ਦੀ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਤੁਸੀਂ ਇੰਨੀ ਲੇਟ ਕਿਉਂ ਆਏ ਲੈ ਮੈਂ ਫੋਨ ਕਰਕੇ ਤੁਹਾਡਾ ਨੰਬਰ ਗਵਾਚ ਗਿਆ ਮੇਰੇ ਕੋਲ ਨਹੀਂ ਕਾਰਡ ਨੂੰ ਰਹਿਣ ਦਿਓ ਮੈਨੂੰ ਉਹ ਨੰਬਰ ਨਾ ਦਿਓ ਸ਼ੀਦਾ। ਸਿਰਫ ਉਹਦਾ ਨੰਬਰ ਦਿਓ ਇਹ ਸ਼ੀਦਾ ਇਧਰ ਆਦਮੀ ਸਰਵਰ ਦੀ ਬੈਠਕ ਖਲਾ ਦਮਾ ਉਹ ਬਹਿ ਕਰ ਲੈ ਵੇ ਭਾਈ ਮੈਨੂੰ ਤੂੰ ਤਾਂ ਹੀ ਚੰਗਾ ਲੱਗਦਾ ਜਿਹੜਾ ਜਗ੍ਹਾ ਬਣਾ ਕੇ ਦਿੰਨਾ ਤੇਰੇ ਮੱਥੇ ਦੀ ਤਿਲਕਣਬਾਜ਼ੀ ਦੱਸਦੀ ਆ ਖਵਾਤੀਨ ਬ੍ਰੋਕਰ ਆ अच्छा तस्लीम हाँ जी अगर तेरा दिल कर रहा है तेरी बुढ़ी को जानू तो तू उन्हें जाके पहले सब तो पहले की गल सुनाना है ਪੈਸੇ ਘਟਾ ਉਦੋਂ ਲੜਾਈ ਹੁੰਦੀ ਜਦੋਂ ਉਧਾਰ ਕਰਦਾ अच्छा जी जो तोड़ा दूजा पुत्र होया ਆਏ ਮੈਂ ਮਰ ਗਈ ਨਹੀਂ ਕੀ ਯਾਦ ਕਰਾਉਣ ਨੇ ते कितना क जोर लग्या ਨਹੀਂ ਜ਼ੋਰ ਕਾਹਦਾ ਜ਼ੋਰ ਤਾਂ ਸਾਰੇ ਇਹ ਨਹੀਂ ਲਵਾਤੇ ਸੀ ਸਾਰੇ ਮੇਰੇ ਪਹਿਲੇ ਨੇ। क्यों ਇਹ ਜਦੋਂ ਹੋਇਆ ਵਾ ਇਹ ਤਾਂ 2 ਸਾਲੇ ਦਾ ਪਿਓ ਮੈਨੂੰ ਕੁੱਟਦਾ ਰਿਹਾ क्यों ਕਹਿੰਦਾ ਹੁਣ ਮੈਨੂੰ ਮਜ਼ਾ ਹੀ ਨਹੀਂ ਆਉਣ ਡਿਆ ਆਉਣ ਲੱਗਾ ਮੇਰੇ ਵੀ ਜੈਕ ਖਰਾਬ ਕਰਿਆ ਗੁਜ਼ਰਗਾ ਦਾ ਬੇੜਾ ਗਰਕ ਕਰਦਾ ਸੀ ਮੈਂ ਇਹ ਮੇਰਾ ਅੱਛਾ। ਪੁੱਤ ਜਦੋਂ ਹੁਣ एक गल ते दसो ਪੁੱਤ ਮੇਰਿਆ ਇੱਕ ਨਹੀਂ ਆ ਜਿੱਦਾਂ ਪੁੱਛਣ ਡਈ ਆ ਮੈਂ ਵੀ ਇਦਾਂ ਹੀ ਦੱਸ ਦਵਾਂ अच्छा मैंने एक गल ਇਹ ਤੁਹਾਡੇ दसो ਔਰਤਾਂ ਦਾ ਮਸਲਾ ਹੁਣ ਤੁਸੀਂ ਜਾਣਦੇ ਆ ਜਾਂ ਤਾਂ ਮੈਨੂੰ ਹੁਕਮ ਲਾਓ ਉਹ ਤੈਨੂੰ ਸਮਝਾ ਪੁੱਤ ਮੇਰਿਆ ਕੁੜੀ ਨੂੰ ਅੱਛਾ ਲੈ। ਸਮਝਾ ਤੇਰਾ ਫੀਟਰ ਛੇੜਨ ਡਈ ਆ ਕੋਈ ਨਹੀਂ ਮੈਨੂੰ ਆਪ ਦੇਖਿਆ ਅਰਸਾ ਹੋ ਗਿਆ ਜੇ ਮੌਕਾ ਆਇਆ ਉਹ ਕਾਫਰ ਨਹੀਂ ਮੰਨਿਆ ਮੇਰਾ ਬੱਚਿਆ ਐਡਾ ਮਾੜਾ ਤੂੰ ਦੰਦੀ ਪਾਉਂਦਾ ਸੀ ਐਡੀ ਮਾੜੀ ਦੰਦੀ ਪਾਉਂਦਾ ਸੀ किथे ਦੰਦੀ ਤਾਂ ਪਾਉਂਦਾ ਸੀ ਇਹਨਾਂ ਦਾ ਪਿਓ किथे ਓਏ ਮੈਂ ਮਰ ਗਈ ਦੰਦੀ ਪਾਉਣੀ ਤੇ ਐਂ ਲੱਗਣਾ ਜਿਵੇਂ ਮੂੰਹ ਨਾਲ ਰੂਹ ਅਫਜ਼ਾ ਦੀ ਬੋਤਲ ਖੋਲਣ ਡਿਆ ਤੇ ਟੁਰ ਗਿਆ ਮੈਨੂੰ ਕੱਲੀ ਨੂੰ ਛੱਡ ਕੇ अच्छा मां जी ये दसो कि जेड़े ਤੁਹਾਡੇ ਉਹ ਸੀ ਹਾਂਜੀ ਸਿਰਫ ਉਹਨਾਂ ਨਾਲ ਤੁਹਾਡੇ ਤਾਲੁਕਾਤ ਸੀ ਜਾਂ ਹੋਰ ਵੀ ਨਹੀਂ 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 ਪੂਰੇ ਯੂਨੀਅਨ ਕਾਉਂਸਲ ਚ ਮੇਰੀ ਮਾਂ ਸਮਾਜੀ ਕਾਰਕੁਨ ਔਰਤ ਹਾਂਜੀ ਆ ਸਮਾਜ ਦੇ ਕੰਮ ਨੇ ਸਾਰਿਆਂ ਦੇ अच्छा 3 ਬੰਦਿਆਂ ਨੇ ਇਕੱਠਿਆਂ ਨੇ ਕੰਮ ਕੀਤਾ ਫੇਰ ਇਹ ਸਮਾਜ ਪੈਦਾ ਹੋਇਆ ਪਹਿਲਾਂ ਤੁਸੀਂ ਆਪਣਾ ਤਾਂ ਤਾਰਫ ਕਰਾਓ ਤੁਸੀਂ ਕੌਣ ਆ मैं डॉक्टर ਨਹੀਂ ਤੂੰ ਡਾਕਟਰ ਆ हाँ ਨਹੀਂ ਤੂੰ ਡਾਕਟਰ ਕਰਤੂਤਾਂ ਫੀਜਾਂ ਦੇ ਡੇਰੇ ਵਾਲੀਆਂ ਨਹੀਂ ਕੁੜੀਆ ਮੇਰਾ ਪੋਤਾ ਬੜੇ ਚਾਵਾਂ ਲਾਡਾ ਨਾਲ ਪਾਲਿਆ ਕਾਰੋਬਾਰੀ ਬੰਦਾ ਵਾ अच्छा ਲੰਡੇ ਦਾ ਕੰਮ ਕਰਦਾ ਜਿਹੜੇ ਲੰਡੇ ਦੀਆਂ ਜੁੱਤੀਆਂ ਨਹੀਂ ਆਉਂਦੀਆਂ ਉਹਨਾਂ ਦੀਆਂ ਹੱਡੀਆਂ ਕੱਟਦਾ ਇੰਨਾ ਕੰਮ ਆ ਇਹਦਾ ਸੀਜ਼ਨ ਲੱਗਿਆ ਪਿਆ ਆ ਮੇਰੇ ਮੁੰਡੇ ਨਾਲ ਵਿਆਹ ਕਰ ਲਾ नहीं मैं ਉਹਦੇ ਨਾਲ ਨਹੀਂ ਕਰਾਂਗੀ ਉਹਦੇ ਨਾਲ ਕਰਾਂਗੀ ਨਾ ਨਹੀਂ ਉਹ ਕੁੜੀਏ ਤਾਂ ਸਾਦਾ ਹੀ ਆ ਓਏ ਇੱਕ ਓਏ, ਇੱਕ ਨਹੀਂ ਕੁੜੀਏ ਉਹਦੇ ਨਾਲ ਵਿਆਹ ਨਾ ਕਰੀ ਹਾਂ। ਉਹਨੇ ਤੈਨੂੰ ਕਰਮ ਕਰਕੇ ਆਪ ਸਵਾਰੀ ਲਾਉਣ ਚਲੇ ਜਾਣਾ ਮੁੜ ਕੇ ਢੀਕਦੀ ਰਹੇਗੀ हाँ मैं मैं पूछूंगी हाँ भाई ਉੱਥੇ ਆਉਣਾ ਤੇਰੇ आप ਓਏ ਇੱਥੇ ਬਹਿ ਹਾਂਜੀ ਹੁਣ ਦੱਸੋ जरा कॉल आओ ਓਏ 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 कॉल आना ਮੈਂ ਜਿੱਥੇ ਖਲੋਤਾ ਮੈਨੂੰ ਬੜਾ ਸਕੂਨ ਆ क्यों ਮੈਨੂੰ ਨਹੀਂ ਪਤਾ ਲੈ ਜੇ ਤੈਨੂੰ ਇੱਥੇ ਖਲੋਤੇ ਨੂੰ ਸਕੂਨ ਆ ਨਾ ਪਿੱਛੇ ਤੇਰੇ ਕੋਈ ਬੰਦਾ ਵਾ ਕਾਕਾ ਮੈਨੂੰ ਸਾਰਾ ਪਤਾ ਹਾਂਜੀ तस्लीम ਜੀ ਜੀ चल ला ला हैं? पीछे हाथ लाया सी असरा ला ਪੁੱਤ ਮੇਰੇ ਹਾਲਾ ਤਾਂ ਥੱਲਾ ਲਾ ਥੱਲੇ ਮੈਨੂੰ ਡਰ ਜਾ ਲੱਗਣ ਡਿਆ ਤੇਰੇ ਵਰਗਾ ਬੱਚਾ ਐਵੇਂ ਧਾਰ ਮਾਰ ਕੇ ਭੱਜ ਜਾਂਦਾ ਹੁੰਦਾ
ਦੇ ਕੇ ਆਉਣਾ ਕਿਤੇ ਰੱਖ ਬੈਠਾ ਖੋਤੀ ਦੇ ਬੱਚੇ ਕੀ ਹੋਇਆ? ਹਾਂ ਕੀ ਹੋਇਆ ਵੇ ਓ ਭਾਈ ਕੀ ਹੋਇਆ ਵੇ ਮੁੰਡਿਆ ਕੀ ਹੋਇਆ ਵਾ ਅੰਮੀ ਜੀ ਉਹ ਨੋ ਤੁਹਾਡੀ ਵਾਸ਼ਰੂਮ 'ਚ ਸਲਿੱਪ ਹੋ ਗਈ ਆ ਉਹ ਡਿੱਗ ਪਈ ਉਹ ਖੂਨ ਨਹੀਂ ਜੇ ਰੁਕਲਦੇ ਆ ਓਏ ਹੋਏ ਹੋਏ ਉਹ ਵੇਖੋ ਦਾ ਡਾਕਟਰ ਸਾਹਿਬ ਪਤਾ ਕਰਿਓ ਬੇਟਾ ਕਿਵੇਂ ਲੈ ਲਈਦੀ ਏ? ਵੇ ਭਾਈ ਦੇਖ ਤਾਂ ਸਹੀ ਇੰਨਾ ਸੀਰੀਅਸ ਹੋ ਗਿਆ ਸੀ ਐਡਾ ਕਾਹਦਾ ਗੁੱਸਾ ਤੈਨੂੰ ਆ ਅੰਮੀ ਜੀ ਉਹ ਡਿੱਗੀ ਆ ਮੈਂ ਤੇ ਸੰਜੀਦਾ ਕੀ ਮੈਂ ਤੇ ਉਦਾਂ ਹੀ ਫਿਰਨ ਦਿਆ ਵੇ ਪੁੱਤ ਕਮਰੇ ਚ ਲਿਆ ਕੇ ਇੰਨਾ ਫਰਕ ਨਾ ਜਦੋਂ ਗਿਰੂਗੀ ਤਾਂ ਲੋਕਾਂ ਨੂੰ ਤਾਂ ਸ਼ੱਕ ਕਰਨਾ ਅੰਮੀ ਹੈਂ? ਜੀ ਵਾਸ਼ਰੂਮ ਤੁਹਾਨੂੰ ਪਤਾ 2 ਪੌੜੀਆਂ ਨਹੀਂ ਮਾਂ ਵੇ ਐਡਾ ਨੀਵਾ ਮੈਂ ਤਾਂ ਪੜਾਇਆ ਸੀ ਪੁੱਤ ਬੜਾ ਸੋਹਣਾ ਬੰਦਾ ਰਹਿ ਜਾਂਦਾ ਨੀ ਕੁੜੀਆ ਕੀ ਹੋਇਆ ਕੁਛ ਵੀ ਨਹੀਂ, ਉਹ ਤਾਂ ਕਹਿੰਦੀ ਕੀ ਹੋਇਆ ਡਾਕਟਰ ਸਾਹਿਬ ਕੁਛ ਨਹੀਂ। ਕਿਵੇਂ ਕੀਤਾ ਈ? ਦੱਸ ਕੀ ਹੋਇਆ ਕੀ ਕੁੜੀਏ ਕਿਵੇਂ ਨਿਕਲਿਆ ਖੂਨ? ਵੇ ਭਾਈ ਕੀ ਦੱਸ ਕੀ ਵਿੱਚ ਮਾਰੀ ਡੰਡਾ? ਕੀ ਕੀਤਾ ਈ? ਨਹੀਂ ਡਾਕਟਰ ਸਾਹਿਬ ਉਹ 2 ਪੌੜੀਆਂ ਥੱਲੇ ਸਲਿੱਪ ਹੋਏ ਨੇ ਨਾ ਡਿੱਗ ਪਏ ਨੇ ਡਿੱਗੇ ਕਿਵੇਂ ਨੇ? ਸਾਡੇ ਕਿਹੜਾ ਕੋਈ ਸਾਬਣਦਾਨੀ ਆ ਸਾਬਣ ਤੇ ਪੈਰ ਆਇਆ ਤੇ ਐਵੇਂ ਡਿੱਗੀ ਨਹੀਂ ਉਹ ਸਟਾਈਲ ਨਾਲ ਨਹੀਂ, ਮੈਨੂੰ ਲੱਗਦਾ ਘੋੜੀ ਸਟਾਈਲ ਨਾਲ ਡਿੱਗੀ ਥੱਲੇ। ਤੁਸੀਂ ਅੰਮੀ ਮੈਨੂੰ ਕਸਮ ਲੈ ਲੈ ਮੈਨੂੰ ਨਹੀਂ ਉਹ ਪਤਾ ਅੰਮੀ ਜੀ ਇਹ ਤੇਰਾ ਪੁੱਤਰ ਬੜਾ ਗੰਦਾ ਹੈ। ਬਾਜੀ ਉਹਨਾਂ ਨੂੰ ਪਤਾ ਇਹ ਤੇ ਕੁਝ ਵੀ ਨਹੀਂ ਗੰਦਾ ਜਿੱਦਾਂ ਤੂੰ ਗੰਦੀ ਹੈ ਮੈਨੂੰ ਸੱਚ ਸੱਚ ਦੱਸ ਦੇ ਕੀ ਹੋਇਆ ਕੀ ਕੁੜੀਏ ਉਹ ਮਾਂ ਨਹੀਂ ਬਣ ਸਕਦੀ। ਆਏ ਮੈਂ ਮਰ ਗਈ ਵੇ ਜੇ ਮਾਂ ਨਹੀਂ ਬਣ ਸਕਦੀ ਵੇ ਮੈਂ ਤੇ ਆਪਣੇ ਪੁੱਤਰ ਦਾ ਵਿਆਹ ਹੀ ਤਾਂ ਕੀਤਾ ਸੀ ਕਿ ਘਰ ਦੇ ਵਿੱਚ ਮੈਂ ਦੋਤਰੇ ਪੋਤਰੇ ਦਾ ਮੂੰਹ ਦੇਖੂਗੀ ਤੇ ਜੇ ਇਸ ਘਰ 'ਚ ਦੋਤਰੇ ਪੋਤਰੇ ਨਹੀਂ ਆਵੇ ਤਾਂ ਮੈਂ ਗੋਲੀ ਮਾਰਨੀ ਐ ਇਸ ਵਿਆਹ ਨੂੰ ਉਹ ਮੇਰੀ ਗੱਲ ਸੁਣੋ, ਬੱਚਾ ਪੈਦਾ ਕਰਨ ਵਾਲੀ ਉਹਦੇ ਅੰਦਰ ਸ਼ੈ ਨਹੀਂ ਹੈ। ਓਏ ਮੈਂ ਮਰ ਗਈ ਨਹੀਂ ਆ ਕੀ ਕਹਿਤਾ ਤੂੰ ਸਹੀ ਹੈ। ਅੰਮੀ ਆਪਣੀ ਲਵਾ ਦੇ ਨੇ ਮਾਂ ਜੀ ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈਆਂ ਨੇ। ਇਹਦੀ ਵਾਲੀ ਵੀ ਸੁਣ ਲਈ ਪੁੱਤ ਮੇਰੇ ਇਹ ਕਿਹੜਾ ਜਿਗਰ ਆ ਵੀ ਆਪੇ ਵੱਧ ਕੇ ਉੱਥੇ ਆ ਜਾਣਾ ਮਾਂ ਜੀ ਤੁਹਾਨੂੰ ਮਾਂ ਚਾਹੀਦੀ ਨਾ ਇਸ ਘਰ ਦੇ ਵਿੱਚ। ਹਾਂ ਕੁੜੀਏ ਤੁਸੀਂ ਅਸੀਂ ਇਹਦਾ ਦੂਸਰਾ ਵਿਆਹ ਕਰ ਦਿਓ। ਨਹੀਂ ਕੁੜੀਏ ਮੈਂ ਕਿੱਦਾਂ ਦੂਸਰਾ ਵਿਆਹ ਕਰਦਾ ਇਹ ਜਿਹੜੇ ਕੁੜੀ ਨਾਲ ਪਿਆਰ ਕਰਦਾ ਸੀ ਹੁਣ ਉਹਨੇ ਮੰਨਣਾ ਕਿਤੇ ਹਾਂ ਮੈਨੂੰ ਐਡੇ ਚਾਹ ਲਾਟ ਸੀ ਕਿ ਮੇਰੇ ਘਰ ਦੇ ਵਿੱਚ ਦੋਤਰੇ ਪੋਤਰੇ ਖੇਲਣਗੇ ਹੁਣ ਮੈਂ ਕਿੱਦਾਂ ਆਪਣੇ ਸ਼ੌਕ ਪੂਰੇ ਕਰੂੰਗੀ ਤਾਂ ਮੈਂ ਹੁਣ ਪੁੱਛ ਕੇ ਦੇਖ ਲੈਣੀ ਉਹਨੂੰ ਜੇ ਤਾਂ ਮੰਨ ਗਿਆ ਤਾਂ ਭਾਈ ਵੇ ਭਾਈ ਸਦੀਕ ਕੀ ਗੱਲ ਹੈ ਭੈਣਾ ਯਾਦ ਕੀਤਾ ਖੈਰ ਤੇ ਹੈ ਵੇ ਭਾਈ ਮੇਰੇ ਮੈਂ ਤੇਰੇ ਕੋਲ ਬੜਾ ਮਜਬੂਰ ਹੋ ਕੇ ਆਈਆਂ ਨਹੀਂ ਤਾਂ ਮੇਰਾ ਤਾਂ ਆਉਣ ਨੂੰ ਦਿਲ ਨਹੀਂ ਸੀ ਕਰਦਾ ਤੂੰ ਪਹੁੰਚੀ ਪਈ ਕੀ ਖੈਰ ਮੈਂ ਡਾਕਟਰ ਨੇ ਕਿਹਾ ਕਿ ਆ ਕੁੜੀ ਜਿਹੜੀ ਆ ਨਾ ਇਹ ਮਾਂ ਨਹੀਂ ਸਾਰੀ ਜ਼ਿੰਦਗੀ ਬਣ ਸਕਦੀ ਆ ਜੀ ਆਹੋ ਫੇਰ ਤੇ ਤੈਨੂੰ ਪਤਾ ਵੀ ਆ ਕੁੜੀ ਤੇ ਉਹ ਮੁੰਡਾ ਮੇਰਾ ਦੋਵੇਂ ਆਪਸ ਵਿੱਚ ਪਿਆਰ ਕਰਦੇ ਸੀ ਅੱਛਾ। ਤੇ ਆਪਾਂ ਕਹਿੰਦੇ ਵੀ ਚੱਲ ਇਹਨਾਂ ਦੋਵਾਂ ਦੀ ਸ਼ਾਦੀ ਕਰਾ ਦਈਏ ਘਰ 'ਚ ਕੋਈ ਬੱਚਾ ਹੋ ਜਾਵੇ ਹੋਸ਼ ਕਰ ਭੈਣਾ ਹੋਸ਼ ਕਰ ਇਹ ਤੇਰੀ ਸੁਰਤ ਕਾਬੂ ਦੇ ਵਿੱਚ ਹੈ ਉਹ ਕਿਤੇ ਤੂੰ ਉਸ ਬੱਚੇ ਦੀ ਸ਼ਾਦੀ ਕਰਨ ਤੋਂ ਪਹਿਲੇ ਕਿਤੇ ਸਵਾਲ ਕਰਦੀ ਸ਼ਾਇਦ ਮੈਂ ਮੰਨ ਲੈਂਦਾ ਇਹਨਾਂ ਦੀਆਂ ਮੁਹੱਬਤਾਂ ਵੇਖ ਲਈਆਂ ਨੇ ਖੈਰ ਮੇਰੀ ਬੱਚੀ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਇਹਨੂੰ ਪੁੱਛ ਲੈ ਕੁੜੀਏ ਕੀ ਕਹਿੰਦੀ ਆ ਤੂੰ ਅੱਲਾ ਮੇਰੀ ਮਾਂ ਕੇ ਵਿਆਹ ਵੀ ਮੈਂ ਕਰਾਂਗੀ ਲੇਕਿਨ ਮੇਰੀ ਇੱਕ ਸ਼ਰਤ। ਬੇਟਾ ਦੱਸ ਦੇ ਸ਼ਰਤ ਆ ਬਾਜੀ ਐ ਵੇ ਕਿ ਇਹਨੂੰ ਤਲਾਕ ਦੇ। ਹੈ ਨਹੀਂ ਮਾਂ ਜੀ ਇਹ ਸ਼ਰਤ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਆਪਣੀ ਮੁਹੱਬਤ ਦੀ ਖਾਤਰ ਆਪਣੀ ਵਫਾਦਾਰ ਬੀਵੀ ਨੂੰ ਤਲਾਕ ਨਹੀਂ ਦੇ ਸਕਦਾ ਨਾਲੇ ਤੂੰ ਵੀ ਇੱਕ ਔਰਤ ਏ ਤਲਾਕ ਦਾ ਲਫ਼ਜ਼ ਸੁਣ ਕੇ ਤੇ ਅਰਸ਼ ਵੀ ਕੰਬ ਜਾਂਦਾ ਤੇਰੇ ਕਲੇਜੇ ਨੂੰ ਹੱਥ ਨਹੀਂ ਪਿਆ ਨਾਲੇ ਮਾਂ ਜੀ ਤਲਾਕ ਦੇਣੀ ਕਾਹਦੇ ਵਾਸਤੇ ਔਲਾਦ ਵਾਸਤੇ ਔਲਾਦ ਤੇ ਸੋਹਣੇ ਅੱਲਾ ਦੇ ਇਖਤਿਆਰ ਦੇ ਵਿੱਚ ਏ ਉਹ ਚਾਹੇ ਤੇ ਬਗੈਰ ਬਾਪ ਪਿਓ ਤੋਂ ਹਜ਼ਰਤ ਆਦਮ ਬਣਾ ਸਕਦਾ ਜੇ ਸੋਹਣਾ ਰੱਬ ਚਾਹੇ ਬਗੈਰ ਬਾਪ ਤੋਂ ਈਸਾ ਬਣਾ ਸਕਦੇ ਨੇ ਜੇ ਸੋਹਣਾ ਰੱਬ ਚਾਹੇ ਤੇ ਬੁਢਾਪੇ ਦੇ ਵਿੱਚ ਹਜ਼ਰਤ ਜ਼ਿਕਰੀਆ ਨੂੰ ਔਲਾਦ ਦੀ ਨਿਮਤ ਦੇ ਸਕਦਾ ਹੈ ਮਾਂ ਜੀ ਉਹਦੇ ਘਰ 'ਚ ਦੇਰ ਆ ਹਨੇਰ ਨਹੀਂ ਬਸ ਉਹਦੇ ਕੁਨ ਕਹਿਣ ਦੀ ਦੇਰ ਏ ਹਾਇਆ ਕੁਨ ਆਪੀ ਹੋ ਜਾਂਦਾ ਮਾਂ ਜੀ ਆਪਾਂ ਕੁਛ ਨਹੀਂ ਹੁੰਦਾ ਚੁੱਪ ਕਰ ਦੇ ਨਾ ਮੇਰੇ ਪੁੱਤਾ ਤੂੰ ਨਾ ਰੋ ਤੇਰਾ ਇੱਕ ਵੀ ਅਥਰੂ ਕੋਟ ਤੇ ਡਿੱਗਿਆ ਮੈਨੂੰ ਪੈਂਟ ਸਪਾ ਜਾਣਾ ਮੋਗਰਾਂ ਦਾ ਦਾਗ ਨਹੀਂ ਲੈਂਦਾ ਅੱਜ ਸਾਡਾ ਪਿਓ ਜਿੰਦਾ ਹੁੰਦਾ ਤੁਹਾਡੇ ਟੈਰੀ ਹੱਥ ਲਾਉਂਦਾ ਸਾਡਾ ਆਪਾ ਬਹੁਤ ਹੋ ਗਿਆ ਵਾ ਸਾਡੀ ਜੱਜ ਸਾਡੇ ਤੇ ਲਾਂਤਾ ਪਾਏਗੀ ਤੁਹਾਡੀ ਮਿਹਰਬਾਨੀ ਮੁੰਡੇ ਦੀ ਸ਼ਕਲ ਨਾ ਵੇਖੋ ਉਹਨੇ ਤਿੱਬਲ ਸੌਦੀਆਂ ਦਾ ਕੋਰਸ ਕੀਤਾ ਵਾ ਸਾਨੂੰ 25 ਦੇ ਦਿਓ ਸਾਡੀ ਇੱਜ਼ਤ ਦਾ ਮਸਲਾ ਆ ਮੁੰਡਾ ਔਖੇ ਵੇਲੇ ਰੌਲਾ ਤਾਂ ਨਹੀਂ ਪਾਉਂਦਾ ਮੁੰਡਾ ਨਹੀਂ ਉੱਠ ਤੇਰੀ
ਨਹੀਂ ਬਣਦਾ ਪੱਥਰ ਤੇ ਲਾ। ਅੰਮੀ ਤੂੰ ਮੈਨੂੰ ਮਨਾ, ਤੂੰ ਤੇ ਪੂਰੇ ਪਿੰਡ ਦੇ ਬੰਦੇ ਬਣਾਏ ਆ। ਅੰਮੀ ਝੋਲੀ ਚੁੱਕ ਕੇ ਇਹਦੇ ਅੱਗੇ ਜਾ। ਨਾ ਬੇ ਪੁੱਤ ਝੋਲੀ ਨਹੀਂ ਚੱਕਣੀ, ਤੈਨੂੰ ਪਤਾ ਤੇਰੀ ਮਾਂ ਦੀ ਸ਼ਲਵਾਰ ਪਾਟੀ ਜੀ। ਮੈਂ ਆ ਕਰੂੰਗੀ। ਹਾਂ ਮੈਂ ਮਰ ਗਈ ਵੇ, ਜਿੱਦਾਂ ਦੀ ਮੇਰੀ ਔਲਾਦ ਆ ਮੈਨੂੰ ਦਿਲ ਕਰੇ 24 ਘੰਟੇ ਝੋਲੀ ਐਂ ਹੀ ਰੱਖਣੀ ਪੈਂਦੀ। ਵੇ ਭਾਈ ਮੇਰਿਆ ਵੀਰਾ ਵੇ ਮੈਨੂੰ ਨਾ ਕਰੀ ਵੇ। ਵੇ ਰਾਜ ਹੋਰ ਵੀ ਰਕਸ਼ੇ ਖਲੋਤੇ ਸੀ, ਮੈਂ ਸਾਰੇ ਛੱਡ ਕੇ ਆਈ ਆ ਤੇਰੇ ਕੋਲ। ਮੇਰੀ ਝੋਲੀ ਦੇ ਵਿੱਚ ਆਪਣੀ ਸੀਟ ਪਾ ਦੇ। ਮੇਰੀ ਮਿਹਰਬਾਨੀ ਭਰਾ ਮੇਰਿਆ, ਸਾਡੇ ਸਾਰੀ ਬਰਾਦਰੀ ਇਕੱਠੀ ਹੋਈ ਪਈ ਆ। ਹਾਂ ਏਡੀ ਤੋਂ ਅਖਤਰ ਲਾਵੇ ਦੇ ਘਰ ਵਾਲੀ। ਭਾ ਮੇਰੇ ਮੈਨੂੰ ਨਾ ਜਾ ਮਾਈ ਉੱਠ ਕੇ ਚਲ ਜਾ, ਉੱਠ ਕੇ। ਵੇ ਮੇਰਾ ਪੁੱਤਾ ਤੂੰ ਨਾ ਰੋ, ਤੇਰਾ ਇੱਕ ਵੀ ਅਥਰੂ ਕੋਟ ਤੇ ਡਿੱਗਿਆ ਮੈਨੂੰ ਪੈਂਟ ਸਫਾਈ ਜਾਣਾ। ਭਾਈ ਤੂੰ ਖੁੱਲ ਕੇ ਰੋ, ਏਦਾਂ ਰੋਈ ਜਾ। ਇਹ ਰਿਸ਼ਤਾ ਨਹੀਂ ਹੋ ਸਕਦਾ ਮਾਈ। ਵੇ ਭਾਈ ਕਿਉਂ ਨਹੀਂ ਹੋ ਸਕਦਾ? ਇਸ ਵਾਸਤੇ ਨਹੀਂ ਹੋ ਸਕਦਾ ਕਿ ਮੁੰਡੇ ਦੀ ਉਮਰ ਬਹੁਤ ਆ। ਵੇ ਭਾਈ ਸਾਨੂੰ ਚਾਹੀਦਾ ਮੁੰਡਾ ਸ਼ੋਰ ਜਿਹਾ ਹੋਵੇ, ਜਿਹੜਾ ਬੱਚੀ ਦੀ ਉਮਰ ਦਾ ਹੋਵੇ। ਭਾਈ ਮੇਰਿਆ ਇਹਦੇ ਨਾਲ ਦੇ ਸੱਪ ਮਰ ਗਏ। ਭਰਾ ਮੇਰਿਆ ਪਤਾ ਕੀ ਗੱਲ ਆ, ਬਾਬਾ ਬਾਈ ਵਾਲੇ 2 ਸਾਲ ਦੀ ਹੋਏ। ਭਰਾ ਮੇਰਿਆ ਉਮਰ ਵੱਡੀ ਨਹੀਂ ਮੁੰਡੇ ਦੀ। ਸਾਡੇ ਗੁਲਾਮਾਬਾਦ ਦਾ ਪਾਣੀ ਬਹੁਤ ਖਰਾਬ ਆ। ਹੈ ਨਹਿਰੀ ਪਾਣੀ ਤੇ ਗਟਰਾਂ ਦਾ ਪਾਣੀ ਰਲਿਆ ਵਾ ਆਪਸ। ਮੁੰਡਾ ਪਾਣੀ ਪੀਂਦਾ ਬਹੁਤ ਆ, ਤਾਂ ਹੀ ਸਾਰਾ ਗਾਰਾ ਉੱਪਰ ਆਇਆ ਵਾ। ਆਪਾਂ ਤੈਨੂੰ ਗਾਰੇ 'ਚ ਵੀ ਲੈ ਜਾ। ਭਾਈ ਮੈਂ ਤੈਨੂੰ ਇਹੀ ਗੱਲ ਆ ਨਾ ਵੀ ਮੁੰਡੇ ਮੇਰਾ ਦੀ ਬਹੁਤੀ ਉਮਰ ਆ। ਵੀ ਚੱਲ ਤੂੰ ਏਦਾਂ ਕਰ, ਆ ਮੇਰਾ ਪੁੱਤ ਛੋਟੀ ਉਮਰ ਦਾ ਵਾ, ਚੱਲ ਭਾਈ ਤੂੰ ਇਹਨੂੰ ਸਾਕ ਦੇ ਦੇ। ਅੰਮੀ ਉਹ ਚੱਲ ਮੈਨੂੰ ਕਹਿੰਦੀ ਭਾਈ ਆ ਜਾ। ਮੈਂ ਤੈਨੂੰ ਜੋ ਕਹਿਤਾ ਸੋ ਕਹਿਤਾ। ਅੰਮੀ ਤੇ ਭਾਈ ਇੱਥੇ ਚੁੱਪ ਕਰਕੇ ਲੈ ਭਾਈ ਲੈ, ਉਮਰ ਵੀ ਹੋ ਗਈ ਤੇ ਸੋਹਣਾ ਵੀ ਹੋ ਗਿਆ। ਆ ਵੀ ਲੈ ਲਾ। ਅੱਲਾ ਬੰਦਾ ਧੀ ਭੈਣ ਤੇ ਵਿਆਹ ਦਿੰਦਾ, ਅਸੀਂ ਬੁੱਢੀ ਵਿਆਹਤੀ ਆ। ਨਾ ਵੇ ਤੂੰ ਤੇਰਾ ਹੋਣਾ। ਇਹ ਕੀ ਕਰਦੀ ਪਈ ਏ? ਮੰਗ ਮੇਰੀ ਏ। ਅਸੀਮ ਇਹ ਕੀ ਹੋ ਰਿਹਾ ਹੈ? ਅਜੇ ਤੇ ਹੋਣਾ ਵਾ। ਹਾਲਾ ਇਹ ਨਹੀਂ ਹੋ ਸਕਦਾ। ਨਹੀਂ ਕੁੜੀਆ ਕਿਉਂ ਨਹੀਂ ਹੋ ਸਕਦਾ? ਇਹਦੀ ਮਾਂ ਨੇ ਜੋ ਕਹਿਤਾ ਸੋ ਕਹਿਤਾ। ਮੇਰੀ ਮਾਂ ਦੀ ਇੱਜ਼ਤ ਪੂਰੇ ਪਿੰਡ ਨੇ। ਹਾਲਾ ਮੈਨੂੰ ਪਿਆਰ ਕਰਦੀ ਆ ਮੈਂ ਨਹੀਂ। ਮੇਰੀ ਮਾਂ ਦੀ ਇੱਜ਼ਤ ਦਾ ਸਵਾਲ ਆ। ਮੇਰੀ ਮਾਂ ਦੀ ਇੱਜ਼ਤ ਪੂਰੇ ਪਿੰਡ ਨੇ ਵੇਖੀ ਆ। ਮੈਂ ਪਿੰਡ ਨੇ ਆਪ ਨਹੀਂ ਦੇਖੀ, ਮੈਂ ਘਰ ਜਾ ਕੇ ਦਿਖਾਈ ਆ। ਘਰ ਜਾ ਕੇ ਜੋ ਵੀ ਇਹ ਨਹੀਂ ਹੋਏਗਾ, ਤੂੰ ਮੇਰਾ ਅਸੀਮ। ਮੈਂ ਆਪਣੀ ਮਾਂ ਦੇ ਪੈਰਾਂ ਦੇ ਉੱਤੋਂ ਤੇਰੇ ਵਰਗੀਆਂ ਕਿੰਨੀਆਂ ਔਰਤਾਂ ਮਾਰ ਸਕਦਾ ਵਾਂ। ਮੈਂ ਸਦਕੇ ਜਾ ਬਾਬਾ, ਤੇਰਾ ਪਿਓ ਬੜਾ ਯਾਦ ਆਉਂਦਾ। ਕੋਈ ਯਾਦ ਆਉਂਦਾ ਤੈਨੂੰ? ਉੱਥੇ ਮੇਰੀ ਜ਼ਿੰਦਗੀ ਦਾ ਤੇ ਲਾ ਕੇ ਤੈਨੂੰ ਪਿਓ ਏ ਯਾਦ ਮਾਈ, ਆਉਂਦੇ ਆ। ਸਾਡਾ ਫੈਸਲਾ ਸੁਣ ਲਾ। ਮੈਂ ਕੀ ਆ ਭਾਈ? ਸੁਣ ਬਾਈ ਸੁਣ, ਅਸੀਂ ਰਿਸ਼ਤਾ ਤੈਨੂੰ ਤਰ ਦੇਣਾ ਆ। ਕੁੜੀ ਦੇ 13 ਨਿਆਣੇ ਹੋ ਜਾਣ, ਉਹ ਹਰਾਮ ਦਾ ਫਿਰ ਘਰ ਬਣੇ। ਤੈਨੂੰ ਮਾਫ ਕਰ। ਕੋਈ ਨਹੀਂ ਬਈ ਨਿਕਾਹ ਖਾ ਲੈਣਾ। ਮਾਂ ਜਿਹੜੀ ਨਿਕਾਹ ਆ ਗਿਆ ਵਾ ਜੀ। ਨਿਕਾਹ ਖਾ ਸੱਦਣਾ ਸੀ, ਆ ਤਾਂ ਭੈਣ ਖਾਂ ਵਾ। ਤੇ ਭਾਈ ਨਿਕਾਹ ਖਾਂ ਸੱਦ। ਉਹ ਮੈਂ ਨਿਕਾਹ ਖਾ ਲੈਣ ਤੇ ਤੁਸੀਂ ਰੌਲਾ ਪਾਉਂਦੇ ਰਹਿੰਦੀ। ਆ ਸਾਡੇ ਮੈਨੂੰ ਆ ਮੇਰੇ ਕੋਲ ਪਹਿਲੇ ਬੜਾ ਟਾਈਮ ਥੋੜਾ ਹੈ ਵੇ। अस्सलाम वालेकुम या अहलल कबूर। ਅੰਮੀ ਇਹ ਮੈਨੂੰ ਲੱਗਦਾ ਤੇਰੇ ਪਿਓ ਨੇ ਭੇਜਿਆ, ਪਤਾ ਨਹੀਂ। टाइम थोड़ा मेरे को फटाफट में दस दो होया की है हला जला लो धोखा ही ना दे जाए। हाँ जी ਬਾਈਪਾਸ ਤੇ ਚਲਾਉਂਦਾ ਵਾ ਉਸ फटाफट दसो टाइम थोड़ा मैयत किथे वे ਉਹ ਬੜੀ ਉਹ ਵੇ ਸਿਰਫ ਸਾਫ ਦੇਣ ਨਹੀਂ ਚੱਲੀ ਉੱਪਰ। ਉਹ ਸਾੜਨ ਵਾਲੀ ਆ, ਦਫਨਾਉਣ ਵਾਲੀ ਆ। ਨਾ ਵੇ ਅਸੀਂ ਸਾੜਨੀ ਨਹੀਂ, ਮੇਰਾ ਪੋਤਿਆ। ਅਸੀਂ ਤੇ ਲਾਸ਼ ਜਰਮਨ ਲਾ ਕੇ ਜਾਣੀ। ਜ਼ਰੂਰ ਗੱਲ ਏਦਾਂ ਵਾ ਵੀ हाँ जी दसो दसो। ਜਦੋਂ ਨਿਕਾਹ ਪੜਾਉਣਾ ਕੋਈ ਜਨਾਜ਼ੇ ਵਾਲੀ ਗੱਲ ਨਹੀਂ ਕਰਨੀ। अच्छा जनाजा ने निकाह पढ़ाउणा ਹਾਂਜੀ ते पहले ही दसो ओ सिख नवे पढ़ाउणे आ निकाह किधरे सानू पता कलमा शहाद ओए 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 तेरा भला हो जाए। ਜਦੋਂ ਨਕਾਰ ਹੋਵੇ ਨਾ ਬੀਵੀ ਤੋਂ हां ਇਸ ਤਰ੍ਹਾਂ ਦਾ ਹੀ ਕਲਰ ਹੋ ਜਾਂਦਾ। तस्वीर रखो मौलवी साहब निकाह शुरू करो। निकाह शुरू करिए। हां जी लो जी दोस्तों। ਹਾਂਜੀ ਬਿਲਟਅਪ ਕਿਥੇ ਹੈ? हां जी ਬਿਲਟਅਪ बेटा हुनी होएगा देखना जरा। अच्छा बड़ी इजाजत है जी। ਇੰਨੀ ਇਜਾਜ਼ਤ ਆ। लो जी ਇਹਨੂੰ ਕੋਈ ਨਾ ਰੋਕਿਓ ਵੀ। ਤੇ ਹੁਣ ਰੋਕਿਓ ਮੈਂ ਦਿਹਾੜੀ ਮਾਰ ਜਾਣੀ ਹੈ। ਕੋਈ ਗੱਲ ਨਹੀਂ ਪੁੱਤ, ਹਾਂ ਤੂੰ ਚੱਲ ਜਿੱਥੇ ਜਾਣਾ ਸੀ ਉੱਥੇ ਆ ਜਾਂਦੇ। ਐਵੇਂ ਉੱਥੇ ਬਕਵਾਸ ਨਾ ਕਰੋ। ਨਿਕਾਹ ਪੜਾਉਣਾ ਹਾਂ ਦੇਜ ਰੱਖੀ ਹੁਣ। ਜਨਾਜ਼ੇ ਵਾਲੀ ਗੱਲ ਆ, ਉਹਨੇ ਤੇਰੀ ਭੈਣ ਕੱਢ ਦੇਣੀ ਆ। ਤੇਰੀ ਕਿਸਮਤ ਚੰਗੀ ਆ, ਭਾਈ ਦੇ ਮੂੰਹ ਨਾਲੋਂ ਵੀ ਬਹੁਤਾ ਕਾਲਾ ਸੀ। ਅੱਛਾ ਉਹ ਨਿਕਾਹ ਦਾ ਵਾ ਲਓ ਜੀ। ਨਾ ਕੁੱਟੀ ਦਾ ਨਹੀਂ ਹੁੰਦਾ। ਵੇ ਤੇਰੀ ਪਛਾਣ ਵਾਲੀ ਉਂਗਲ ਸਹੀ ਨਹੀਂ ਵੇ। ਲਓ ਜੀ ਭਾਜੀ ਨਿਕਾਹ ਸ਼ੁਰੂ ਕਰੀਏ। ਕਰਦੇ ਸ਼ੁਰੂ ਯਾਰ ਠੀਕ ਹੈ ਜੀ। ਕਿੱਥੇ ਜਾਈਏ? ਲਓ ਜੀ ਭਾਈਜਾਨ ਹਾਂਜੀ ਨਿਕਾਹ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੀ
ਲਾੜੇ ਨੂੰ ਕਿਸੇ ਨੇ ਲੈਣਾ ਦੇਣਾ ਹੈ ਤੇ ਹੱਥ ਖੜਾ ਕਰਦਾ ਹੈ। ਤੇ ਭਾਈ ਲੈਣਾ ਦੇਣਾ ਇਹਨੇ ਰਾਣੀ ਸ਼ਾਨੀ ਕੋਲੋਂ ਆ ਤੇ ਦੇਣਾ ਇਹਨੇ ਰਾਣੀ ਸ਼ਬਾਜ ਦਾ ਇਹਨਾਂ ਨਾਲ ਇਹਨਾਂ ਦਾ ਲੈਣਾ ਦੇਣਾ ਹੋਰ ਕਿਸੇ ਨਾਲ। ਇਹਨੂੰ ਕਿੱਥੋਂ ਫੜ ਲਿਆਂਦਾ? ਤੂੰ ਤੇਰਾ ਨਿਕਾਹ ਕਰਾਇਆ ਓਏ ਹਾਂਜੀ ਲੈ ਪੁੱਤਰ ਹਾਂਜੀ ਜਿਹੜੀ ਰਾਤ ਮਸਹਿਰੇ ਚ ਇਹਨੋਂ ਬਾਹਰ ਨਹੀਂ ਹਾਂ ਇਹਨੂੰ ਨਿਕਾਹ ਪੜਾ ਦਾ ਮੈਂ ਕਰਤੀ ਰਿਹਾ ਮਸਹਿਰੀ ਚ ਤੇ ਇਹ ਦੇਵੋ ਨਕਾਹ ਹੀ ਪੜਾ ਰਿਹਾ ਭਾਜੀ, ਨਕਾਹ ਹੀ ਪੜਾ ਰਿਹਾ। ਵੇ ਭਾਈ ਭਾਈ ਕੰਮ ਕਰ ਯਾਰ ਅੱਛਾ ਜੀ, ਅੱਛਾ ਜੀ। ਜਿਵੇਂ ਕੁੱਤੀ ਦਾ ਡਾਕਟਰ ਹਾਂ। ਮਸਹਿਰੀ ਦੇ ਉੱਤੇ ਮਸਹਿਰੀ ਲਾਈ ਹੈ ਨਾ ਵੇ ਭਾਈ ਕੌਣ ਆ ਤੂੰ? ਇਹ ਸਲੇਟਾਂ ਪਾਉਣ ਨੂੰ ਫਿਰਦੇ ਆ ਉੱਤੇ ਕੀ ਆ ਭਾਈ ਭਾਈ ਟਾਈਮ ਥੋੜਾ ਮੁੰਡੇ ਨੂੰ ਦੋਨਾਂ ਨੂੰ ਦਵਾਈ ਥੋੜੀ ਥੋੜੀ ਖਵਾਈ ਅਸੀਂ ਅੱਛਾ ਜੀ, ਅੱਛਾ ਜੀ। ਪਤਾ ਨਹੀਂ ਕਿਹਦਾ ਨੰਬਰ ਪਹਿਲੇ ਆਈ ਨਾ ਵੇ ਭਾਈ ਨਿਕਾਹ ਵਾਲੀ ਗੱਲ ਦਾ ਤੈਨੂੰ ਪਤਾ ਨਿਕਾਹ ਕਰਾਉਣਾ ਵਾ। ਹਾਂਜੀ। ਤੁਸੀਂ ਭਾਈ ਕਿਤੇ ਅਗਲੇ ਚੌਂਕ 'ਚ ਸਵਾਰੀ ਲੱਭ ਲਓ। ਇਹ ਮਹੱਲੇ ਦਾ ਮਸਤਾਂ ਨੇ ਦੁਆ ਵਾਸਤੇ ਉਠਾਇਆ। ਲਓ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਨਿਕਾਹ ਸ਼ੁਰੂ ਹੋ ਗਿਆ ਨਾ। ਅੰਮਾ ਪਾਪੀ ਨੇ ਬੰਦੇ ਨੇ ਮੇਰੀ ਗੱਲ ਸੁਣ ਲੈ ਬਈ ਝੁਰਮਟ ਨਾ ਪਾਓ, ਝੁਰਮਟ ਨਾ ਪਾਓ। ਠੀਕ ਹੈ ਜੀ, ਠੀਕ ਹੈ। ਮੂੰਹ ਵੇਖਦੇ ਜਾਓ ਤੇ ਲੰਘਦੇ ਜਾਓ। ਤੈਨੂੰ ਕਹਿੰਦਾ ਨਿਕਾਹ ਪੜਾਉਣਾ ਵਾ ਅੱਛਾ ਜੀ, ਅੱਛਾ ਜੀ, ਐਡਾ ਸਾਡੇ ਥੀਏਟਰ 'ਚ ਇੱਕੋ ਮੁੰਡਾ ਵਾ ਟੀਸ਼ਨ ਅੱਛਾ ਜੀ। ਲਓ ਜੀ ਭਾਜੀ ਵੀ ਪਿੱਛੇ ਹੋ ਜਾ ਭਾਈ, ਝੁਰਮਟ ਨਾ ਪਾਓ। ਉਹ ਪਿੱਛੇ ਨਕਤੀ ਦੇ ਇੰਜਣ ਖੋਲਣੇ ਭਾਜੀ ਨਿਕਾਹ ਪੜਾ ਦਾ ਭਾਜੀ ਵਿਹਲੇ ਹੀ ਬੈਠੇ ਹੋ, ਇੰਜਨ ਕਰੀ ਜਾਓ। ਨਾ ਕਰਿਓ ਭਾਈ ਜੇਲ੍ਹ 'ਚ ਖਲੋਤਾ ਐਵੇਂ ਨਾ ਕੰਧ 'ਚ ਮਾਰ ਲਿਓ। ਮੇਰੇ ਵਾਸਤੇ ਉਹ ਮਰਿਆ ਹੀ ਆ। ਜਦੋਂ ਬੱਚੀ ਨਹੀਂ ਦਿੱਤੀ ਮੇਰੇ ਲਈ ਮਰ ਗਿਆ। ਲੈ ਵੀ ਦੋਸਤੋ, ਹਾਂਜੀ ਨਕਾਹ ਪੜਨ ਤੋਂ ਬਾਅਦ ਚਲੇ ਨਹੀਂ ਜਾਣਾ। ਅੱਛਾ ਜੀ ਜਦੋਂ ਨਾਲਾ ਮਸਹਿਰੀ 'ਚ ਜਾਏ ਹਾਂਜੀ ਹਰ ਬੰਦੇ ਦਾ ਫਰਜ਼ ਹੈ ਹਾਂਜੀ 7-7 ਮੁੱਠਾਂ ਮਿੱਟੀ ਦੀਆਂ ਪਾਏ। ਭਾਈ ਦਰ ਤੇਰਾ ਇਹਨੂੰ ਸਮਝਦਾ ਕੀ ਆ ਹਾਂਜੀ। ਇਹ ਆ ਵਾ ਤੂੰ ਇਹਨੂੰ ਉਹ ਬਣਾਇਆ ਵਾ ਉਹ ਮੇਰਾ ਵਿਆਹ ਵਾ ਮੈਨੂੰ ਮੇਰੇ ਇਦਾਂ ਇਹਦੇ ਸਮਝ ਨਹੀਂ ਆਉਣਾ। ਇਹਦਾ ਮਾੜਾ ਜਿਹਾ ਹੱਥ ਲਵਾ। ਨਿਕਾਹ ਬਣਾਉਣਾ ਅੱਛਾ ਜੀ। ਇੱਕ ਮਿੰਟ ਠਹਿਰ ਜਾ ਆ ਚੀਜ਼ਾਂ ਤੇਰੀ ਇੱਜ਼ਤ ਕਰਾ ਰਹੀਆਂ ਜੇ ਮੈਂ ਲਾ ਦਿੱਤੀਆਂ ਅੱਛਾ ਜੀ। ਚੱਲ ਲਓ ਜੀ। ਬੰਦੇ ਦਾ ਨਿਕਾਹ ਬਣਾਉਣਾ ਹੁਣ ਲਓ ਜੀ ਭਾਜੀ, ਇਹ ਨਕਾਹ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਅੱਗੂ ਨਿਕਲ ਆਇਆ ਕਿਉਂ ਨਹੀਂ ਹੋ ਸਕਦਾ ਉਹ ਲੜ ਦੇ ਅੰਗੂਠੇ ਦੇ ਬੰਨੇ ਹੀ ਨਹੀਂ। ਕੱਤੀ ਦਾ ਤੈਨੂੰ ਕਹਿੰਦਾ ਪੜਾ ਦੇ ਦਾ ਨਿਕਾਹ ਇਹਨੂੰ ਕਹਿੰਦੇ ਆ ਚਲੋ ਤੁਸੀਂ ਨਿਕਾਹ ਪੜਾਓ ਅਗਲੇ ਜਹਾਨ ਮਿਲਾਂਗੇ ਹੈ ਉੱਠ ਜਾ ਵੇ ਤੂੰ ਕਾਹਦੀ ਮਰੇ? ਕੁੜੀ ਦਾ ਮਾਮਾ ਮਰੇ ਹੈ। ਉਹ ਹਰਾਮ ਦੀ ਭਾਈ। ਮਰ ਜਾ ਮਰ ਜਾ ਮਰ ਜਾ ਮਰ ਜਾ। ਇਹਨੂੰ ਕਹਿੰਦੇ ਆ ਸ਼ਗਨੀ ਮੌਤ। ਲਓ ਜੀ ਦੋਸਤੋ, ਭਾਈ ਲੈ ਛੱਡ ਅੱਛਾ ਜੀ, ਅੱਛਾ। ਛੱਡ। ਉਹ ਸਾਲਾ ਕਿੱਡਾ ਭਾਰਾ ਤੇ ਜੀ ਦੋਸਤੋ, ਮੁੰਡੇ ਦਾ ਨਾਂ ਕੀ ਹੈ? ਇਹ ਮੁੰਡੇ ਦਾ ਨਾਮ ਮੇਰਾ ਲਿਖ ਲਓ, ਕੁੜੀ ਭਾਵੇਂ ਇਹਨੂੰ ਦੇ ਦਿਓ। ਕੀ ਲਿਖਾ ਦਈਏ ਭਾਈ ਦਾ ਆ ਚੱਲ ਕੋਈ ਨਹੀਂ ਪੁੱਤ, ਚਾਹ ਹੁੰਦੇ ਵੱਡਾ ਭਰਾ ਵਾ ਤੇਰਾ। ਚੌਧਰੀ ਪੂਰਾ ਚੌਧਰੀ। ਇਹ ਕਦ ਨਾ ਹੁੰਦਾ? ਚੌਧਰੀ ਚੇ ਨਾ ਚੇ ਪਾਓ ਜੀ ਚੇ। ਓ ਯਾਰ ਹਾਂ। ਸਾਡਾ ਭਰਾ ਵਾ ਚੇ ਚੰਗਣਾ ਵਾਲੀ ਪਾਓ ਅੱਛਾ ਜੀ। ਨਿਗਾ ਨਹੀਂ ਹਾਂ। ਚੰਗੜ ਵਾਲੀ ਚੂੜੇ ਵਾਲੀ ਪਾ ਨਾ ਨਾ ਵੇ ਲੋੜੇ ਵਾਲੀ ਪਾ। ਮੇਰਾ ਢਿੱਡ ਜੰਮਿਆ ਵਾ, ਚਵਲ ਵਾਲੀ ਪਾਓ ਤੁਸੀਂ। ਨਿਗਾ ਨਹੀਂ ਉਹ ਚੇ ਪਾਉਣੀ ਆ ਤੂੰ ਚੱਡੇ ਯਾਰ ਚੇ ਉਹ ਬਾਚੇ ਉਹ ਕਿਹੜੀ? ਉਹ ਚੇ ਚਿੰਚੀ ਨਾ ਮੇਰਾ ਉਹ ਯਾਰ ਜਿਹੜੀ ਚੇਰ ਰੈਗੂਲਰ ਲਿਖੀ ਜਾਂਦੀ ਹੈ ਨਾ, ਹਾਂ। ਚਮਨ ਵਾਲੀ ਲਿਖੋ। ਭਾਈ ਉਹਨ ਮੂੰਹ ਕਰਨਾ ਜਰਾ ਆ ਚੇ ਚੂਲੇ ਵਾਲੀ ਪਾ ਯਾਰ ਯਾਰ ਆਪਣੀਆਂ ਚਵਲਾਂ ਤੁਸੀਂ ਮਾਰੀ ਜਾ ਰਹੇ ਹੋ। ਭਾਈ ਸਾਹਿਬ ਇੱਕ ਨਾਂ ਲਿਖਾਓ ਮੈਨੂੰ ਹਾਂ ਜਿਹੜਾ ਸਲੇਟ ਤੇ ਲਿਖਾਉਣਾ। ਆਪੇ ਲਿਖਾਉਣਾ ਜੀ ਆ ਲੰਮੇ ਸ਼ਹਜ਼ਾਦ ਹਾਂ ਹੁਣ ਆਇਆ ਨਾ ਲਾਈਨ ਤੇ। ਹਾਂ ਦਿਨ ਤੇ ਸ਼ਹਜ਼ਾਦ। ਬਹੁਤੀ ਰੱਖਦੀ ਨਾ ਪੰਪ। ਉਹ ਭਾਈ। ਸ਼ਹਜ਼ਾਦੀ ਸ਼ਹਜ਼ਾਦੀ ਹਾਂ ਹਾਂ ਸ਼ਹਜ਼ਾਦ ਸ਼ਹਜ਼ਾਦੀ ਜਮਾ ਸ਼ਹਜ਼ਾਦ। ਮਿਨੀ ਗਲਾਈ ਕਿਉਂ ਮਿਨੀ ਗਲਾਈ ਸ਼ਹਜ਼ਾਦੀ ਦਾ ਨਾਂ ਸੁਣ ਕੇ ਮੂੰਹ 'ਚ ਪਾਣੀ ਆ ਗਿਆ। ਆਏ ਵੇ ਤੇਰੇ ਮੂੰਹ 'ਚ ਪਾਣੀ ਆ ਗਿਆ। ਅੱਜ ਇਹਨਾਂ ਦਾ ਪਿਓ ਜਿੰਦਾ ਹੁੰਦਾ ਤੇਰੇ ਮੂੰਹ 'ਚ ਵੈਪਰ ਮਰਵਾਉਣਾ ਸੀ। ਭਰਾ ਨਿਕਾ ਉਹਦੇ ਵੈਪਰ ਦੀ ਰਵਟ ਐਡੀ ਵੱਡੀ ਸੀ, ਸਾਰਾ ਪਾਣੀ ਖਿੱਚ ਕੇ ਲੈ ਜਾਂਦੇ।
ਉਹਦੇ ਵੈਪਨ ਨੇ ਉਹ ਗਾਰ ਕੱਢੀ ਆ। ਆਹ ਤਾਂ ਰਬੜ ਅੰਦਰ ਟੁੱਟ ਗਈ ਸੀ ਤਾਂ ਇਦਾਂ ਦਾ ਹੋਇਆ। ਜੀ ਲਓ ਜੀ ਸ਼ਹਜ਼ਾਦ ਜਮਾ ਸ਼ਹਜ਼ਾਦੀ ਜੀ ਹੱਕ ਮਹਿਰ 32 ਰੁਪਏ, ਬੱਤੀ ਬਣਾ ਕੇ ਹੱਕ ਮਹਿਰ 32 ਰੁਪਏ ਨਾਲ ਮੁਸ਼ਕਬੂਰ ਦੀ ਬੋਤਲ ਹਾਂ ਤੇਰਾ ਕੱਢ ਕੇ ਤੇ ਮੇਰਾ ਪਾ ਕੇ। ਵੇ ਭਾਈ ਜੇ ਤੂੰ ਵੀ ਵਿੱਚ ਪਾਉਣਾ ਵਾ ਤੇ ਅੱਧੇ ਪੈਸੇ ਪਾ। ਔਰਤ ਤੇ ਤੂੰ ਗੰਦੀ ਅੱਖ ਰੱਖੀ। ਮੈਂ ਇਹ ਅੱਖ ਰੱਖ